ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਆਪਾਂ ਸਟਾਕ ਮਾਰਕੀਟ, ਬਿਟਕੋਇਨ ਦਾ ਤਾਂ ਬਹੁਤ ਬੁਰਾ ਹਾਲ ਰਿਹਾ। ਉਹ ਐਂਡ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਮਾਰਕੀਟ ਬੁਰੀ ਰਹੀ ਆ। ਪਰ ਕੈਲੀਫੋਰਨੀਆ ਦੇ ਵਿੱਚ ਪਿਛਲੇ 3 ਸਾਲਾਂ ਤੋਂ ਐਰੀਜ਼ੋਨਾ, ਕੈਲੀਫੋਰਨੀਆ, ਸਪੈਸ਼ਲੀ ਵੈਸਟਰਨ ਕੋਸਟ ਦੇ ਵਿੱਚ ਅੱਗ ਨੇ ਬਹੁਤ ਤਰਥੱਲੀ ਮਚਾਈ ਆ। ਅੱਜ ਫਿਰ ਐਰੀਜ਼ੋਨਾ ਦੇ ਵਿੱਚ ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਆ। ਹੁਣ ਤੱਕ 5000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਕੈਲੀਫੋਰਨੀਆ ਦੇ ਵਿੱਚ ਵੀ 1000 ਏਕੜ ਤੋਂ ਵੱਧ ਸੜ ਕੇ ਸੁਆਹ ਹੋ ਚੁੱਕਾ ਹੈਗਾ ਆ। ਕੈਲੀਫੋਰਨੀਆ ਦੇ ਤਾਂ ਜਿਹੜੇ ਏਰੀਏ 'ਚ ਅੱਗ ਲੱਗੀ ਹੈਗੀ ਆ, ਸਦਰਨ ਕੈਲੀਫੋਰਨੀਆ 'ਚ, ਉੱਥੇ ਇਵੈਕੂਏਸ਼ਨ ਆਰਡਰ ਵੀ ਕੀਤੇ ਗਏ ਹੈਗੇ ਆ। ਐਰੀਜ਼ੋਨਾ ਦੇ ਵਿੱਚ ਵੀ ਕੁਝ ਜਗ੍ਹਾ ਦੇ ਉੱਤੇ, ਖਾਸ ਕਰਕੇ ਜਿਹੜਾ ਜੰਗਲ ਵਾਲਾ ਏਰੀਆ ਜਿੱਥੇ ਲੋਕ ਕਿਤੇ ਕਿਤੇ ਦੂਰ ਦੂਰ ਟਾਵਾਂ ਘਰ ਆ, ਉਹਨਾਂ ਨੂੰ ਵੀ ਇਵੈਕੂਏਸ਼ਨ ਕੀਤਾ ਗਿਆ। ਟੈਂਪਰੇਚਰ ਬਹੁਤ ਹਾਈ ਆ, ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਹੈਗੀਆਂ। ਇਹੀ ਕਾਰਨ ਆ ਵੀ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਵਿੱਚ ਇਹ ਅੱਗਾਂ ਅੱਜ ਸਵੇਰੇ ਲੱਗੀਆਂ ਤੇ ਕਾਫੀ ਤੇਜ਼ੀ ਦੇ ਨਾਲ ਇਹ ਜਿਹੜੀ ਅੱਗ ਆ ਉਹ ਫੈਲ ਰਹੀ ਹੈਗੀ ਆ। 57 ਸਾਲਾਂ ਦਾ ਇੱਕ ਬੰਦੇ ਨੂੰ ਵੀ ਫੋਰੈਸਟ ਸਰਵਿਸ ਲਾ ਇਨਫੋਰਸਮੈਂਟ ਵੱਲੋਂ ਅਰੈਸਟ ਕੀਤਾ ਗਿਆ, ਜਿਹਦੇ ਉੱਤੇ ਲੱਗਦਾ ਹੈ ਵੀ ਹੋ ਸਕਦਾ ਇਸ ਨੇ ਅੱਗ ਐਰੀਜ਼ੋਨਾ ਦੇ ਵਿੱਚ ਲਾਈ ਹੋਵੇ। ਜੀ ਬਿਲਕੁਲ। ਫਲੈਗਸਟਾਫ ਗ੍ਰੈਂਡ ਕੈਨੀਅਨ ਵਾਲੀ ਇਸ ਕਾਊਂਟੀ ਦੇ ਵਿੱਚ ਅੱਗ ਲੱਗੀ ਆ, ਕੋਕੋਨੀਨੋ ਕਾਊਂਟੀ। ਉਹਨਾਂ ਦੇ ਜਿਹੜੇ ਸ਼ੈਰਿਫ ਸਪੋਕਸਮੈਨ ਆ, ਉਹ ਕਹਿ ਰਹੇ ਸੀ ਵੀ ਡੇਜਾਵੂ, ਯਾਨੀ ਕਿ ਇਹ ਚੀਜ਼ ਜਿੱਦਾਂ ਪਹਿਲਾਂ ਵੀ ਵਾਪਰ ਚੁੱਕੀ ਹੈਗੀ ਆ। ਸੈਂਕੜੇ ਹੀ ਘਰਾਂ ਦੇ ਵਿੱਚੋਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਸਨੋਬਾਲ ਸਕੀ ਰਿਜ਼ੋਰਟ ਆ, ਉਸ ਨੂੰ ਉੱਥੇ ਬੰਦ ਕਰ ਦਿੱਤਾ ਗਿਆ ਵਾਈਲਡ ਫਾਇਰ ਦੇ ਚੱਲਦਿਆਂ। ਸੋ ਇੱਥੇ ਸਾਲ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਅੱਗ ਕਹਿੰਦੇ ਆ ਉੱਥੇ ਲੱਗ ਚੁੱਕੀ ਆ। 50 ਮੀਲ ਫੀ ਰਫਤਾਰ, 80 ਕਿਲੋਮੀਟਰ ਫੀ ਰਫਤਾਰ ਦੀ ਤੇਜ਼ੀ ਦੇ ਨਾਲ ਹਵਾਵਾਂ ਇਸ ਟਾਈਮ ਇਸ ਅੱਗ ਨੂੰ ਇੱਕ ਹਿਸਾਬ ਦੇ ਨਾਲ ਬੇਕਾਬੂ ਜਿਹੜੀਆਂ ਆ ਉਹ ਕਰ ਰਹੀਆਂ ਨੇ। ਸੋ ਕਈ ਸਕੇਅਰ ਮਾਈਲਸ ਇਸ ਟਾਈਮ ਵਾਈਲਡ ਜਿਹੜਾ ਇਲਾਕਾ ਹੈਗਾ ਆ, ਜੰਗਲ ਵਾਲਾ ਆ, ਉਸ ਨੂੰ ਅੱਗ ਲੱਗ ਚੁੱਕੀ ਆ। ਕਹਿੰਦੇ ਵੀ 10 ਸਾਲਾਂ ਦੀ ਨੈਸ਼ਨਲ ਐਵਰੇਜ ਦੇ ਮੁਤਾਬਕ ਉਸ ਨਾਲੋਂ ਦੁੱਗਣੀਆਂ ਅੱਗਾਂ ਆਲਰੇਡੀ ਜਿਹੜੀਆਂ, ਹਰਜੋਤ ਸਿੰਘ ਜੀ, ਉਸ ਨਾਲੋਂ ਦੁੱਗਣੀਆਂ ਯਾਨੀ ਕਿ ਅੱਗ ਅਧੀਨ ਆਇਆ ਰਕਬਾ ਆ ਉਹ ਬਣ ਚੁੱਕਾ ਹੈਗਾ। ਨਿਊ ਮੈਕਸੀਕੋ ਦੇ ਵਿੱਚ ਆਲਰੇਡੀ ਰਿਕਾਰਡ ਤੋੜ ਅੱਗਾਂ ਲੱਗ ਚੁੱਕੀਆਂ ਨੇ। ਸੋ ਇਹ ਸਥਿਤੀ ਬਹੁਤ ਜ਼ਿਆਦਾ ਮਾੜੀ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਪੂਰੇ ਮੁਲਕ ਭਰ ਦੇ ਵਿੱਚ 6200 ਵਾਈਲਡ ਲੈਂਡ ਜਿਹੜੇ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ 3 ਦਰਜਨ ਅਨਕੰਟੇਨਡ ਫਾਇਰਸ ਲੱਗੀਆਂ ਨੇ, ਜਿਨ੍ਹਾਂ ਨੇ ਹੁਣ ਤੱਕ 1 ਮਿਲੀਅਨ ਏਕੜ ਆ ਉਹ ਸਾੜ ਦਿੱਤਾ ਹੈ। ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ ਦੇ ਮੁਤਾਬਕ ਇਹ ਦੱਸਿਆ ਗਿਆ ਹੈਗਾ। ਇੱਥੋਂ ਤੱਕ ਕਿ ਅਲਾਸਕਾ, ਜਿੱਥੇ ਬਰਫ਼ਬਾਰੀ ਬਹੁਤ ਹੁੰਦੀ, ਕਾਫੀ ਠੰਡਾ ਜਿਹੜਾ ਇੱਕ ਇਲਾਕਾ ਆ, ਉੱਥੇ ਵੀ ਜਿਹੜੀਆਂ ਆ ਅੱਗਾਂ
ਚੱਲ ਰਹੀਆਂ ਨੇ। ਸੋ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਓਵਰਆਲ ਕੋਈ ਬਹੁਤੀ ਚੰਗੀ ਜਿਹੜੀ ਉਹ ਨਹੀਂ ਆ ਰਹੀ। ਨੈਸ਼ਨਲ ਵੈਦਰ ਸਰਵਿਸ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਰੈੱਡ ਫਲੈਗ ਵਾਰਨਿੰਗਸ ਜਾਰੀ ਕੀਤੀਆਂ ਨੇ। ਜੀ 60% ਦੇ ਕਰੀਬ ਕੈਲੀਫੋਰਨੀਆ ਨੂੰ ਐਕਸਟ੍ਰੀਮ ਡਰਾਊਟ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਇਸ ਸਾਲ। ਵੈਜੀਟੇਸ਼ਨ ਦਾ ਮੋਇਸਚਰ ਲੈਵਲ ਬਹੁਤ ਹੀ ਖਤਰਨਾਕ ਬਣਿਆ ਹੋਇਆ ਹੈ। ਸਾਰਾ ਕੁਝ ਸੁੱਕਿਆ ਪਿਆ ਹੈ ਡਰਾਊਟ ਨੂੰ ਲੈ ਕੇ, ਕਿਉਂਕਿ ਪਿਛਲੇ ਕਿੰਨੇ ਸਾਲਾਂ ਤੋਂ ਮੀਂਹ ਨਹੀਂ ਪੈ ਰਿਹਾ। 40% ਜ਼ਿਆਦਾ ਡਰਾਈ ਆ ਸਨ 2016 ਦੇ ਮੁਕਾਬਲੇ ਜੇ ਦੇਖਿਆ ਜਾਵੇ। ਸੋ ਇੰਨੀ ਜਿਹੜੀ ਸਿਚੁਏਸ਼ਨ ਖਤਰਨਾਕ ਆ। ਵੈਂਚਰਾ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਚੀਫ ਡਸਟਿਨ ਗਾਰਡਨਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਹੌਟਰ ਹੋ ਰਹੇ ਹਾਂ, ਡਰਾਇਰ ਹੋ ਰਹੇ ਹਾਂ ਤੇ ਫਾਸਟਰ ਹੋ ਰਹੇ ਹਾਂ। ਸੋ ਜਿਹੜੀ ਸਿਚੁਏਸ਼ਨ ਆ ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਦੇ ਮੁਤਾਬਕ ਬਹੁਤ ਹੀ ਵੈਸਟ ਕੋਸਟ ਦੇ ਵਿੱਚ ਖਤਰਨਾਕ ਆ, ਖਾਸ ਕਰਕੇ ਐਰੀਜ਼ੋਨਾ ਤੇ ਕੈਲੀਫੋਰਨੀਆ ਦੇ ਵਿੱਚ। ਤੇ ਕਹਿੰਦੇ ਕੈਲੀਫੋਰਨੀਆ ਤੇ ਪੈਸੀਫਿਕ ਨਾਰਥ ਵੈਸਟ ਦੇ ਵਿੱਚ ਆਉਣ ਵਾਲੇ ਦਿਨਾਂ ਤੇ ਮਹੀਨਿਆਂ ਦੇ ਵਿੱਚ ਸਿਗਨੀਫੀਕੈਂਟ ਫਾਇਰ ਪੋਟੈਂਸ਼ੀਅਲ ਹੋਊਗਾ ਥਰੂ ਆਊਟ ਦਾ ਸਮਰ। ਸੋ ਬਹੁਤ ਜ਼ਿਆਦਾ ਚਾਂਸ ਆ ਵੀ ਕਾਫੀ ਜਗ੍ਹਾ ਦੇ ਉੱਤੇ ਹੋਰ ਵੀ ਅੱਗਾਂ ਲੱਗਣਗੀਆਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਇਸ ਮੌਕੇ ਯੈਲੋਸਟੋਨ ਨੈਸ਼ਨਲ ਪਾਰਕ ਆ, ਉੱਥੇ ਕਾਫੀ ਜ਼ਿਆਦਾ ਹੜ੍ਹ ਆ ਰਹੇ ਨੇ। ਰੌਕ ਸਲਾਈਡਸ ਜਿਹੜੀਆਂ ਹੋ ਰਹੀਆਂ, ਜਿਸ ਕਰਕੇ ਯੈਲੋਸਟੋਨ ਨੈਸ਼ਨਲ ਪਾਰਕ ਨੂੰ ਬੰਦ ਕੀਤਾ ਗਿਆ ਆ। ਵਾਇਓਮਿੰਗ ਦੇ ਨਾਰਥ ਵੈਸਟ ਇਲਾਕੇ ਦੇ ਵਿੱਚ ਇਹ ਜਿਹੜਾ ਨੈਸ਼ਨਲ ਪਾਰਕ ਆ ਇੱਧਰ, ਤੇ ਸਦਰਨ ਮੋਂਟੈਨਾ ਤੇ ਈਸਟਰਨ ਆਈਡਾਹੋ ਦੇ ਵਿੱਚ ਕਾਫੀ ਭਾਰੀ ਮੀਂਹ ਜਿਹੜੇ ਇਸ ਟਾਈਮ ਪੈ ਰਹੇ ਨੇ। ਇਸ ਕਰਕੇ ਪਾਵਰ ਆਊਟੇਜਸ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ, ਵਾਇਓਮਿੰਗ, ਮੋਂਟੈਨਾ ਤੇ ਆਈਡਾਹੋ ਦੇ ਇਲਾਕਿਆਂ ਦੇ ਵਿੱਚ। ਸੋ ਪਿਛਲੇ 24 ਘੰਟਿਆਂ ਦੇ ਵਿੱਚ 2 ਇੰਚ ਤੋਂ ਵੱਧ ਜਿਹੜਾ ਮੀਂਹ ਆ ਉਹ ਯੈਲੋਸਟੋਨ 'ਚ ਪਿਆ ਹੈਗਾ ਆ। ਤੇ ਇਹਦੇ ਕਰਕੇ ਉੱਥੇ ਕਾਫੀ ਹੜ੍ਹਾਂ ਵਰਗੀ ਸਥਿਤੀ ਬਣੀ ਆ। ਰੋਡਸ ਜਿਹੜੀਆਂ ਆ ਉਹ ਰੁੜ ਗਈਆਂ ਨੇ ਤੇ ਬਹੁਤ ਸਾਰੇ ਜਿਹੜੇ ਪੱਥਰ ਆ ਉਹ ਡਿੱਗੇ ਨੇ ਮਾਊਂਟੇਨਸ ਤੋਂ। ਸੋ ਉੱਥੇ ਜਿਹੜੀ ਸਥਿਤੀ ਆ ਇੱਦਾਂ ਦੀ ਬਣੀ ਪਈ ਆ। ਸੋ ਆਪਾਂ ਦੇਖ ਰਹੇ ਹਾਂ ਅਮਰੀਕਾ ਦੇ ਵਿੱਚ ਹੀ ਇੱਕ ਪਾਸੇ ਅੱਗਾਂ, ਦੂਜੇ ਪਾਸੇ ਹੜ੍ਹ, ਇੱਦਾਂ ਦੀ ਜਿਹੜੀ ਸਥਿਤੀ ਆ ਉਹ ਬਣ ਰਹੀ ਆ। ਸੋ ਬਹੁਤ ਸਾਰੇ ਮਾਹਰ ਅਜਿਹੇ ਮੌਕਿਆਂ ਦੇ ਉੱਤੇ ਕਲਾਈਮੇਟ ਚੇਂਜ, ਅਨਚੈਕਡ ਕਲਾਈਮੇਟ ਚੇਂਜ ਕਹਿੰਦੇ ਆ ਵੀ ਉਹਦੇ ਕਰਕੇ ਇੱਦਾਂ ਦੀਆਂ ਸਥਿਤੀਆਂ ਜਿਹੜੀਆਂ ਉਹ ਬਾਰ-ਬਾਰ ਬਣ ਰਹੀਆਂ ਨੇ। ਜੀ ਬਿਲਕੁਲ। ਇੱਕ ਪਾਸੇ ਤਾਂ ਕ੍ਰਿਊ ਕੈਲੀਫੋਰਨੀਆ ਤੇ ਨਿਊ ਮੈਕਸੀਕੋ, ਐਰੀਜ਼ੋਨਾ 'ਚ ਅੱਗਾਂ ਨੂੰ ਫਾਈਟ ਕਰ ਰਿਹਾ ਤੇ ਦੂਸਰੇ ਪਾਸੇ ਉੱਧਰ ਦੇਖੋ ਵੀ ਲੈਂਡਸਲਾਈਡ ਹੋਏ ਆ, ਫਲੱਡਿੰਗ ਵੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ 100 ਮਿਲੀਅਨ ਅਮਰੀਕਨਸ ਨੂੰ ਵਾਰਨਿੰਗ ਦਿੱਤੀ ਗਈ ਸੀ ਵੀ ਇਨਡੋਰ ਰਹੋ, ਕਿਉਂਕਿ ਗਰਮੀ ਇੰਨੀ ਜ਼ਿਆਦਾ ਹੋ ਗਈ ਸੀ। ਸੋ ਸਾਇੰਟਿਸਟ ਇਹ ਕਹਿ ਰਹੇ ਆ ਵੀ ਸਾਰਾ ਕੁਛ ਇਹ ਸਟਾਰਮ, ਡਰਾਊਟ, ਫਲੱਡ, ਵਾਈਲਡ ਫਾਇਰ, ਕਲਾਈਮੇਟ ਚੇਂਜ ਕਰਕੇ ਹੋ ਰਿਹਾ ਹੈਗਾ। ਅਗਲੀ ਖਬਰ ਵੱਲ ਚਲੀਏ। ਆਪਾਂ ਦੇਖਿਆ ਵੀ ਪਿਛਲੇ ਸਾਲਾਂ ਦੇ ਦੌਰਾਨ ਐਮਾਜ਼ੋਨ ਦੀਆਂ ਬੈਨਾਂ, ਐਮਾਜ਼ੋਨ 'ਚ ਲੋਕ ਕਹਿ ਰਹੇ ਮੈਂ ਐਮਾਜ਼ੋਨ 'ਚ ਕੰਮ ਕਰਦਾ, ਐਮਾਜ਼ੋਨ ਦੇ ਵੇਅਰ ਹਾਊਸ 'ਚ, ਐਮਾਜ਼ੋਨ ਦੀ ਡਿਲੀਵਰੀਜ਼, ਬਹੁਤ ਜ਼ਿਆਦਾ ਲੋਕ ਲੱਖਾਂ ਦੇ ਹਿਸਾਬ ਨਾਲ ਉਹਨੇ ਇੰਪਲਾਈ ਵੀ ਕੀਤੇ। ਤੇ ਅੱਜ ਉਹਨੇ ਅਨਾਊਂਸ ਕਰਤਾ ਐਮਾਜ਼ੋਨ ਨੇ ਕੈਲੀਫੋਰਨੀਆ ਦੇ ਵਿੱਚ ਉਹ ਡਰੋਨ ਦੇ ਨਾਲ ਸਮਾਨ ਡਿਲੀਵਰ ਕਰਨ ਜਾ ਰਹੇ ਹੈਗੇ ਆ। ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਟਾਊਨ ਚੁਣਿਆ ਲੌਕਫੋਰਡ, ਕੈਲੀਫੋਰਨੀਆ ਦੇ ਵਿੱਚ। ਇਹ ਪਹਿਲਾ ਟਾਊਨ ਆ, ਸਟਾਕਟਨ ਦੇ ਲਾਗੇ ਹੈਗਾ। ਇਸ ਟਾਊਨ ਦੀ ਪੋਪੂਲੇਸ਼ਨ 3500 ਦੇ ਕਰੀਬ ਆ, ਅੱਧੇ ਘੰਟੇ ਦੇ ਡਿਸਟੈਂਸ ਤੋਂ ਆ ਸਟਾਕਟਨ, ਕੈਲੀਫੋਰਨੀਆ ਤੋਂ। ਤੇ ਉੱਥੇ ਉਹ ਅੱਜ ਤੋਂ ਹੀ ਕਹਿੰਦੇ ਵੀ ਅਸੀਂ ਡਰੋਨ ਬੇਸਡ ਡਿਲੀਵਰੀ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਡਰੋਨ ਹੋਣਗੇ 5 ਪਾਉਂਡ ਤੱਕ ਦਾ ਭਾਰ ਚੱਕ ਲੈਣਗੇ ਤੇ ਇਹਨਾਂ ਡਰੋਨ ਦੀ ਸਪੀਡ 50 ਮਾਈਲਸ ਪਰ ਆਵਰ ਹੋਊਗੀ। ਸੋ ਜੇ ਸਾਰਾ ਕੁਝ ਸਹੀ ਸਕਸੈਸਫੁਲ ਰਹੂਗਾ ਤੇ ਫਿਰ ਇਹ ਬਾਕੀ ਦੇ ਸ਼ਹਿਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਡਿਲੀਵਰੀਆਂ ਕਰਨਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਮਿਥਫੀਲਡ ਫੂਡਸ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਆਪਣਾ ਜਿਹੜਾ ਪੋਰਕ ਪਲਾਂਟ ਆ ਉਸ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਆ। ਉਹਨਾਂ ਨੇ ਕਿਹਾ ਵੀ ਜਿਹੜੀ ਰੈੱਡ ਟੇਪ, ਹਾਈ ਕਾਸਟ ਆਫ ਆਪਰੇਸ਼ਨ ਜਿਹੜੇ ਹੈਗੇ ਕੈਲੀਫੋਰਨੀਆ ਦੇ ਕਰਕੇ, ਉਸ ਕਰਕੇ ਇਹਨਾਂ ਨੇ ਇਹ ਜਿਹੜੀ ਹਰਜੋਤ ਸਿੰਘ ਜੀ ਫੈਸਲਾ ਲਿਆ ਹੈਗਾ ਆ। ਸੋ ਇਹ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਦਾ
ਫੀਲਡ ਸੀਗਾ। ਸੋ ਸਮਿਥਫੀਲਡ ਦੇ ਜਿਹੜੇ ਫੂਡਸ ਦਾ ਜਿਹੜਾ ਸੀਗਾ 1800 ਬੰਦੇ ਇਹਨਾਂ ਦੇ ਪਲਾਂਟ ਦੇ ਵਿੱਚ ਕੰਮ ਕਰਦੇ ਸੀ। ਇਹਨਾਂ ਦਾ ਸਭ ਤੋਂ ਵੱਡਾ ਪੋਰਕ ਪ੍ਰੋਸੈਸਰ ਪਲਾਂਟ ਸੀਗਾ ਬਾਏ ਵੋਲਿਊਮ। ਤੇ ਕਹਿੰਦੇ ਵੀ ਹੁਣ ਇਹ ਹੌਲੀ ਹੌਲੀ ਇਸ ਨੂੰ ਘਟਾਉਣ ਜਾ ਰਹੇ ਆ। ਜਿਹੜਾ ਹੌਗ ਹਰਡ ਹੈਗਾ, ਯਾਨੀ ਕਿ ਜਿਹੜੇ ਪਿਗਸ ਉੱਥੇ ਰੱਖਦੇ ਆ, ਉਹਨਾਂ ਦੇ ਆંકੜਿਆਂ ਨੂੰ ਇੱਥੇ ਘਟਾਉਣਗੇ। ਤੇ ਕਹਿੰਦੇ ਇੱਥੇ ਬਿਜ਼ਨਸ ਕਰਨ ਦਾ ਇਸ ਸੂਬੇ ਦੇ ਵਿੱਚ ਹੁਣ ਕਾਸਟ ਜਿਹੜੀ ਉਹ ਵਾਰਾ ਇੱਕ ਹਿਸਾਬ ਦੇ ਨਾਲ ਨਹੀਂ ਖਾਂਦੀ, ਨਾਟ ਵਰਥ ਇਟ। ਇਹ ਸਮਿਥਫੀਲਡ ਹਾਂਗਕਾਂਗ ਬੇਸਡ WH ਗਰੁੱਪ ਓਨ ਕਰਦੀ ਹੈਗੀ ਆ। ਤੇ ਉਹਨਾਂ ਨੇ ਜਿਹੜਾ ਵਰਨਨ ਕੈਲੀਫੋਰਨੀਆ ਦੇ ਵਿੱਚ LA ਦੇ ਥੋੜਾ ਜਿਹਾ ਆਊਟਸਾਈਡ ਹੈਗਾ ਆ ਇਹ ਪਲਾਂਟ, ਉਸ ਨੂੰ ਬੰਦ ਕਰਨਾ ਆ। 2023 ਦੇ ਸ਼ੁਰੂਆਤ ਦੇ ਵਿੱਚ ਇਸ ਨੂੰ ਬੰਦ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਆ। ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਕਿਹਾ ਵੀ 3.5 ਗੁਣਾ ਵੱਧ ਕੀਮਤ ਸਾਨੂੰ ਪੈਂਦੀ ਆ ਇੱਕ ਪਿਗ ਨੂੰ ਜਿਹੜੀ ਆ ਉਹ ਪਾਲਣ ਦੇ ਲਈ, ਉਨਾ ਹੀ ਜਿਹੜਾ ਪੋਰਕ ਆ ਉਹ ਪ੍ਰੋਡਿਊਸ ਕਰਨ ਦੇ ਲਈ। ਬਾਕੀ 45 ਹੋਰ ਜਿਹੜੇ US ਪਲਾਂਟਸ ਹੈਗੇ ਆ ਸਮਿਥਫੀਲਡ ਜਿਹੜੀ ਆਪਰੇਟ ਕਰਦੀ ਆ ਉਹਨਾਂ ਦੇ ਮੁਕਾਬਲੇ। ਸੋ ਕਹਿੰਦੇ ਵੀ ਇਹ ਬਹੁਤ ਚੈਲੰਜਿੰਗ ਬਣ ਚੁੱਕਾ ਸੀਗਾ ਤੇ ਹੁਣ ਬੇਸਿਕਲੀ ਸਾਡੇ ਲਈ ਵਾਰਾ ਨਹੀਂ ਖਾ ਰਿਹਾ। ਸੋ ਸਮਿਥਫੀਲਡ ਦਾ ਜਿਹੜਾ ਵਰਨਨ ਪੋਰਕ ਪ੍ਰੋਸੈਸਿੰਗ ਪਲਾਂਟ ਆ 2023 ਦੇ ਵਿੱਚ ਮਹਿੰਗੀਆਂ ਕੀਮਤਾਂ ਦੇ ਕਰਕੇ, ਯਾਨੀ ਕਿ ਆਪਰੇਟਿੰਗ ਹਾਈ ਕਾਸਟ ਆਫ ਆਪਰੇਸ਼ਨਸ ਦੇ ਕਰਕੇ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਮਲਾ ਹੈਰਿਸ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਅੱਜ ਇੱਕ ਕੰਸਟਰਕਸ਼ਨ ਪ੍ਰੋਜੈਕਟ ਅਪਰੂਵ ਕੀਤਾ ਹੈ ਕੈਲੀਫੋਰਨੀਆ ਦੇ ਵਿੱਚ, ਜਿਹਦੇ ਮੁਤਾਬਕ 2 ਸੋਲਰ ਪ੍ਰੋਜੈਕਟਸ ਲਾਏ ਜਾਣਗੇ ਕੈਲੀਫੋਰਨੀਆ 'ਚ। ਐਰੀਕਾ ਤੇ ਵਿਕਟਰੀ ਪਾਸ ਪ੍ਰੋਜੈਕਟ ਇਹਨਾਂ ਦੇ ਨਾਮ। 1000 ਤੋਂ ਵੱਧ ਜੌਬਸ ਕ੍ਰੀਏਟ ਹੋਣਗੀਆਂ। 465 ਮੈਗਾਵਾਟਸ ਪਾਵਰ ਦੇ ਇਹ ਜਿਹੜੇ ਸੋਲਰ ਪ੍ਰੋਜੈਕਟ ਆ ਇਹ ਹੋਣਗੇ। ਸੋ ਕਹਿੰਦੇ ਪਈ ਬਿਊਰੋ ਆਫ ਲੈਂਡ ਮੈਨੇਜਮੈਂਟ ਪਾਮ ਸਪ੍ਰਿੰਗ ਸਾਊਥ ਕੋਸਟ ਫੀਲਡ ਆਫਿਸ ਨੇ ਆਥੋਰਾਈਜ਼ ਕੀਤਾ ਹੈ ਕਲੀਅਰਵੇ એનર્ਜੀ ਗਰੁੱਪ LLC ਨੂੰ ਕੰਸਟਰਕਸ਼ਨ ਕਰਨ ਦੇ ਲਈ 265 ਮੈਗਾਵਾਟ ਦਾ ਅਰੀਕਾ ਸੋਲਰ ਪ੍ਰੋਜੈਕਟ ਤੇ 200 ਮੈਗਾਵਾਟ ਦਾ ਵਿਕਟਰੀ ਪਾਸ ਸੋਲਰ ਪ੍ਰੋਜੈਕਟ। ਸੋ ਇਹਨਾਂ ਦੇ ਉੱਤੇ $699 ਮਿਲੀਅਨ ਦਾ ਖਰਚਾ ਆਊਗਾ, ਜੋ ਕਿ 5.9 ਮਿਲੀਅਨ ਹਰ ਸਾਲ ਇਕਨੋਮਿਕ ਬੈਨੀਫਿਟ ਦਊਗਾ। 1,32,000 ਘਰਾਂ ਨੂੰ ਬਿਜਲੀ ਕਲੀਨ એનર્ਜੀ ਦਊਗਾ। 465 ਮੈਗਾਵਾਟ ਦਾ ਕਲੀਨ એનર્ਜੀ ਜੋ ਆ ਉਹ ਜਨਰੇਟ ਕਰਦੀ ਹੈਗੀ ਆ 400 ਮੈਗਾਵਾਟ ਬੈਟਰੀ ਸਟੋਰੇਜ ਵੀ। ਸੋ 1000 ਦੇ ਕਰੀਬ ਕੰਸਟਰਕਸ਼ਨ ਜੌਬਸ ਕ੍ਰੀਏਟ ਹੋਣਗੀਆਂ ਜਦੋਂ ਇਹ ਪ੍ਰੋਜੈਕਟ ਦੀ ਕੰਸਟਰਕਸ਼ਨ ਸ਼ੁਰੂ ਹੋ ਜਾਊਗੀ। ਸੋ ਇਹ ਬਹੁਤ ਜਲਦੀ ਹੋ ਰਿਹਾ ਹੈ। ਸੋ ਇਹ ਇੱਕ ਗੁੱਡ ਨਿਊਜ਼ ਆ ਕੈਲੀਫੋਰਨੀਆ ਦੇ ਲਈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਦੀਆਂ ਜਿਹੜੀਆਂ ਹੀਅਰਿੰਗਸ ਹਰਜੋਤ ਸਿੰਘ ਜੀ ਹੋਈਆਂ ਆ, ਟਰੰਪ ਹੋਣਾ ਦੀ ਜਿਹੜੀ ਇਨਸਰੈਕਸ਼ਨ ਉਹਨਾਂ ਦੇ ਹਾਰ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਸਪੋਰਟਰਸ ਦੇ ਦੁਆਰਾ ਕੈਪੀਟਲ ਦੇ ਉੱਤੇ ਇਨਸਰੈਕਸ਼ਨ ਕੀਤੀ ਗਈ ਸੀ, ਉਸ ਨੂੰ ਲੈ ਕੇ ਜਿਹੜੀ ਵਾਇਓਮਿੰਗ ਦੀ GOP ਰਿਪਰੈਜ਼ੈਂਟੇਟਿਵ ਲਿਜ਼ ਚੇਨੀ, ਉਹਨਾਂ ਨੇ ਫਿਰ ਇਹ ਦਾਅਵਾ ਕੀਤਾ ਵੀ ਜਿਹੜੇ ਟਰੰਪ ਕੈਂਪੇਨ ਲੀਗਲ ਟੀਮ ਆ ਉਹਨਾਂ ਦੇ ਕੋਲ ਕੋਈ ਲੈਜਿਟੀਮੇਟ ਆਰਗੂਮੈਂਟ ਨਹੀਂ ਸੀਗਾ ਵੀ ਇਲੈਕਸ਼ਨਸ ਨੂੰ ਓਵਰਟਰਨ ਕੀਤਾ ਜਾਵੇ। ਪਰ ਫਿਰ ਵੀ ਇਸ ਦੇ ਬਾਵਜੂਦ ਉਸ ਟਾਈਮ ਰਾਸ਼ਟਰਪਤੀ ਟਰੰਪ ਆ ਇਸ ਪਲਾਨ ਦੇ ਨਾਲ ਅੱਗੇ ਜਿਹੜੇ ਆ ਉਹ ਵਧੇ ਹੈਗੇ ਆ। ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਅੱਜ ਪਹਿਲੋਂ ਹੀਅਰਿੰਗ ਦੇ ਵਿੱਚ ਆਉਣਾ ਸੀ, ਫਿਰ ਅਖੀਰਲੇ ਮੌਕੇ ਨਾ ਕਰ ਗਏ। ਬਿਲ ਸਟੈਫਨ, ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਵੀਡੀਓ ਜਿਹੜੀਆਂ ਇੰਟਰਵਿਊਜ਼ ਕੀਤੀਆਂ ਸੀ ਉਸ ਦੇ ਵਿੱਚੋਂ ਕੁਛ ਛਣ ਜਿਹੜੇ ਆ ਉਹ ਦਿਖਾਏ ਸੁਣਾਏ ਗਏ। ਉਹਨਾਂ ਨੇ ਕਿਹਾ ਵੀ ਜਿਹੜੇ ਬਿਲ ਸਟੀਫਨ, ਉਹਨਾਂ ਨੇ ਕਿਹਾ ਵੀ ਮੇਰੀ ਰਿਕਮੈਂਡੇਸ਼ਨ ਇਹੀ ਸੀਗੀਆਂ ਵੀ ਵੋਟਾਂ ਅਜੇ ਕਾਊਂਟ ਹੋ ਰਹੀਆਂ ਆ, ਅਜੇ ਬਹੁਤ ਜਲਦੀ ਹੋਊਗਾ ਦੱਸਣਾ, ਤੇ ਟੂ ਅਰਲੀ ਟੂ ਕਾਲ ਸੀਗਾ ਰੇਸ ਨੂੰ। ਤੇ ਕਹਿੰਦੇ ਵੀ ਮੈਂ ਤਾਂ ਇਹੀ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਦਿਓ, ਪਰ ਆਪਾਂ ਨੂੰ ਪਤਾ ਬਾਅਦ ਦੇ ਵਿੱਚ ਉੱਥੇ ਕੀ ਹੋਇਆ। ਅਟਰਨੀ ਜਨਰਲ ਉਸ ਟਾਈਮ ਦੇ ਬਿਲ ਬਾਰ, ਉਹਨਾਂ ਨੇ ਪਹਿਲਾਂ ਹੀ ਕਹਿੰਦੇ ਵੀ ਪਹਿਲੋਂ ਹੀ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਨੇ ਇਹ ਦਾਅਵਾ ਕਰ ਦਿੱਤਾ ਵੀ ਬਹੁਤ ਵੱਡਾ ਮੇਜਰ ਫਰਾਡ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ ਇਲੈਕਸ਼ਨ ਨਾਈਟ ਵਾਲੇ ਦਿਨ। ਕਹਿੰਦੇ ਵੀ ਜਦ ਤੱਕ ਅਜਿਹੇ ਕਿਸੇ ਵੀ ਐਵੀਡੈਂਸ ਸਬੂਤ ਦੇ ਉੱਤੇ ਕਿਸੇ ਨੇ ਕੁਛ ਦੇਖਿਆ ਵੀ ਨਹੀਂ ਸੀ, ਵੀ ਵਿਦਆਊਟ ਈਵਨ ਲੁਕਿੰਗ ਐਟ ਐਨੀ ਐਵੀਡੈਂਸ। ਸੋ ਇੱਦਾਂ ਦੀ ਜਿਹੜੀ ਗੱਲਾਂ ਉਹਨਾਂ ਨੇ ਆਖਿਆ। ਵਿਲੀਅਮ ਬਾਰ ਨੇ ਕਹਿੰਦੇ ਵੀ ਇਹ ਵੀ ਉਹਨਾਂ ਨੂੰ ਕਿਹਾ ਵੀ ਜਿਹੜਾ ਡਿਪਾਰਟਮੈਂਟ ਆ, ਜਸਟਿਸ ਡਿਪਾਰਟਮੈਂਟ ਆ, ਉਹ ਇਲੈਕਸ਼ਨਸ ਦੇ ਵਿੱਚ ਕਿਸੇ ਤਰਫ ਸਾਈਡ ਨਹੀਂ ਲੈਂਦਾ।
ਇਹ ਡਿਪਾਰਟਮੈਂਟ ਤੁਹਾਡੀ ਲੀਗਲ ਟੀਮ ਦੀ ਐਕਸਟੈਂਸ਼ਨ ਨਹੀਂ ਹੈਗੀ। ਸੋ ਕਾਫੀ ਜਿਹੜੇ ਅਜਿਹੇ ਤੱਤ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਉਹ ਆ ਰਹੇ ਹੈਗੇ ਆ, ਤੇ ਆਪਾਂ ਕਹਿੰਦੇ ਆ ਵੀ ਇਹ ਹੁਣ ਰਾਈਟ ਨਾਓ ਉੱਥੇ ਦੇਖਿਆ ਹੀ ਆ ਵੀ ਕਿਸ ਤਰੀਕੇ ਦਾ ਜਿਹੜੀਆਂ ਚੀਜ਼ਾਂ ਆ ਉਹ ਰਹੀਆਂ ਆ। ਸੋ ਹਾਊਸ ਦੀ ਸਿਲੈਕਟ ਕਮੇਟੀ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ 6 ਜਨਵਰੀ ਦੀ ਇਸ ਹਿੰਸਾ ਨੂੰ ਲੈ ਕੇ, ਜਿਹੜੇ ਉਸ ਦੇ ਵਿੱਚ ਇਹੀ ਚੀਜ਼ ਨੂੰ ਬਾਰ-ਬਾਰ ਦੱਸਿਆ ਜਾ ਰਿਹਾ ਆ ਵੀ ਡੋਨਲਡ ਟਰੰਪ ਹੁਣਾਂ ਨੇ ਬਗੈਰ ਕਿਸੇ ਸਬੂਤ ਤੋਂ, ਬਗੈਰ ਕਿਸੇ ਗੱਲ ਤੋਂ ਇਹ ਬਿਗ ਲਾਈ ਉਸ ਨੂੰ ਪ੍ਰਮੋਟ ਕੀਤਾ। ਕਹਿੰਦਾ ਪ੍ਰਮੋਟ ਹੀ ਨਹੀਂ ਕੀਤਾ, ਉਹਨਾਂ ਨੇ ਆਪਣੇ ਜਿਹੜੇ ਸਮਰਥਕਾਂ ਨੂੰ ਇਸ ਦੇ ਬਾਬਤ ਇੱਕ ਹਿਸਾਬ ਦੇ ਨਾਲ ਲੁੱਟਿਆ ਵੀ। ਓਫੀਸ਼ੀਅਲ ਇਲੈਕਸ਼ਨ ਡਿਫੈਂਸ ਫੰਡ ਦੇ ਨਾਂ ਦੇ ਉੱਤੇ ਇਹਨਾਂ ਨੇ $250 ਮਿਲੀਅਨ ਦੀ ਫੰਡ ਰੇਜ਼ਿੰਗ ਵੀ ਕਹਿੰਦੇ ਇਸ ਦੇ ਵਿੱਚ ਕਰ ਲਈ ਆ। ਇਹ ਇੱਕ ਡੈਮੋਕ੍ਰੇਟ ਪਾਰਟੀ ਦੇ ਰਿਪਰੈਜ਼ੈਂਟੇਟਿਵ ਜੋ ਲੋਫਗ੍ਰੈਨ, ਉਹਨਾਂ ਨੇ ਵੀ ਇਸ ਚੀਜ਼ ਦਾ ਜਿਹੜਾ ਇਸ ਹੀਅਰਿੰਗਸ ਦੇ ਵਿੱਚ ਦਾਅਵਾ ਕੀਤਾ ਹੈਗਾ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ, ਪਰ ਕਮੇਟੀ ਦੇ ਦੁਆਰਾ ਇਦਾਂ ਦੀਆਂ ਗੱਲਾਂ ਹੁਣ ਸਾਰੇ ਅਮਰੀਕਨਸ ਦੇ ਸਾਹਮਣੇ ਇਸ ਇਨਵੈਸਟੀਗੇਸ਼ਨ ਸਾਲ ਤੋਂ ਬਾਅਦ ਚੱਲੀ ਤੋਂ ਬਾਅਦ 'ਚ ਇਹ ਪੇਸ਼ ਕੀਤੀਆਂ ਜਾ ਰਹੀਆਂ ਨੇ। ਅਗਲੀ ਖਬਰ, ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਅੱਜ $300 ਬਿਲੀਅਨ ਦਾ ਬਜਟ ਪਾਸ ਕੀਤਾ ਆ, ਪਰ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਸੀ ਅਸੀਂ $400 ਇੱਕ ਵਹੀਕਲ ਤੇ ਮੈਕਸੀਮਮ 2 ਵਹੀਕਲ ਦੇ ਪੈਸੇ ਦੇਵਾਂਗੇ ਗੈਸ ਰਿਲੀਫ ਦੇ ਲਈ, ਉਹ ਇਹਦੇ ਵਿੱਚ ਹਜੇ ਤੱਕ ਡਿਸਾਈਡ ਨਹੀਂ ਹੋ ਸਕਿਆ ਕੈਸ਼ ਪੇਮੈਂਟਸ ਦੇ ਲਈ। ਸੋ $300 ਬਿਲੀਅਨ ਦਾ ਬਜਟ ਤਾਂ ਬੜੀ ਈਜ਼ਲੀ ਇਹਨਾਂ ਨੇ ਪਾਸ ਕਰ ਲਿਆ ਹੈਗਾ। ਕੁਛ ਰਿਪਬਲਿਕਨ ਇਹ ਕਹਿ ਰਹੇ ਆ ਵੀ ਸ਼ੈਮ ਬਜਟ ਆ, ਇਹਦੇ ਵਿੱਚ ਲੋਕਾਂ ਨੂੰ ਹਰ ਇੱਕ ਨੂੰ ਗੈਸ ਦਾ ਬਹੁਤ ਤੰਗੀ ਆ, ਖਾਸ ਕਰਕੇ ਫਿਲ ਟਿੰਗ ਇੱਕ ਸੈਨ ਫਰਾਂਸਿਸਕੋ ਦੇ ਅਸੈਂਬਲੀ ਦੇ ਬਜਟ ਕਮੇਟੀ ਦੇ ਚੇਅਰਮੈਨ ਹੈਗੇ ਆ, ਤੇ ਪਈ ਗੈਸ ਦਾ ਮਨੀ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਲੋਕਾਂ ਨੂੰ, ਕਿਉਂਕਿ ਐਵਰੇਜ ਕੈਲੀਫੋਰਨੀਆ 'ਚ ਗੈਸ ਦੀ ਪ੍ਰਾਈਸ $6.44 ਨੂੰ ਸੀ ਅੱਜ ਮੰਡੇ ਨੂੰ, ਐਵਰੇਜ ਇਹ ਦੱਸ ਰਹੇ ਹੈਗੇ ਆ। ਤੇ $8 ਬਿਲੀਅਨ ਡੈਮੋਕ੍ਰੇਟਸ ਚਾਹੁੰਦੇ ਹੈਗੇ ਆ ਕਈ ਲੋਕਾਂ ਨੂੰ $200 ਦੇ ਚੈੱਕ ਭੇਜੇ ਜਾਣ ਲੋਅਰ ਟੂ ਮਿਡਲ ਕਲਾਸ ਫੈਮਲੀਜ਼ ਨੂੰ, ਇਨਕਮ ਦੇ ਉੱਤੇ ਫੈਮਿਲੀ ਆਫ 5 $1000 ਰਿਸੀਵ ਕਰ ਸਕਦੀ ਹੈ। ਇਹ ਡਿਫਰੈਂਟ ਆ ਗੈਸ ਪੈਕੇਜ ਦੇ ਨਾਲੋਂ। ਸੋ ਇਹਨਾਂ ਦੋਨਾਂ ਦੇ ਗੈਸ ਪੈਕੇਜ ਦੇ ਉੱਤੇ $400 ਤੇ 2 ਕਾਰਾਂ ਦਾ $800, $11 ਬਿਲੀਅਨ ਬਣਦਾ ਆ ਰੀਵੇਟ। ਇਹਦੇ ਤੇ ਵੀ ਜਿਹੜੀ ਗੱਲਬਾਤ ਆ ਉਹ ਹਜੇ ਤੱਕ ਫਾਈਨਲ ਨਹੀਂ ਹੋਈ, ਪਰ ਚੱਲ ਰਹੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਇੱਕ ਕਹਿੰਦੇ ਵੀ ਡੋਮੈਸਟਿਕ ਡਿਸਪਿਊਟ ਦੇ ਕਰਕੇ ਗੋਲੀਬਾਰੀ ਦੀ ਘਟਨਾ ਵਾਪਰ ਗਈ ਸੈਨ ਹੋਜ਼ੇ ਦੇ ਵਿੱਚ, ਜਿਸ ਕਰਕੇ 3 ਜਾਣਿਆਂ ਦੀ ਮੌਤ ਹੋਈ ਆ। ਕ੍ਰਿਸੈਂਟ ਵਿਲੇਜ ਸਰਕਲ ਦੇ ਵਿੱਚ ਇਹ ਸੈਨ ਹੋਜ਼ੇ ਦਾ ਡੋਮੈਸਟਿਕ ਡਿਸਪਿਊਟ ਆ, ਉਹ 3 ਜਾਣਿਆਂ ਦੀ ਮੌਤ ਦਾ ਕਾਰਨ ਬਣਿਆ ਆ। ਇਸ ਗੋਲੀਬਾਰੀ ਦੇ ਵਿੱਚ 2 ਅਡਲਟ ਮੇਲ ਤੇ 1 ਅਡਲਟ ਫੀਮੇਲ ਆ, ਉਹਨਾਂ ਨੂੰ ਜਿਹੜੀਆਂ ਗਨ ਸ਼ਾਟ ਵੂੰਡ ਆ ਉਹ ਲੱਗਾ ਸੀ। ਕਹਿੰਦੇ ਵੀ ਮੌਕੇ ਤੇ ਹੀ ਇਹਨਾਂ ਨੂੰ ਮ੍ਰਿਤ ਘੋਸ਼ਿਤ ਦੱਸਿਆ ਗਿਆ ਆ। ਮੁੱਢਲੀ ਜਾਂਚ ਦੇ ਵਿੱਚ ਇਹੀ ਪਾਇਆ ਗਿਆ ਆ ਵੀ ਇਹ ਡੋਮੈਸਟਿਕ ਡਿਸਪਿਊਟ ਛਿੜਿਆ ਇੱਕ ਬੰਦੇ ਦਾ ਉਸ ਔਰਤ ਦੇ ਨਾਲ ਪਾਰਕਿੰਗ ਲਾਟ ਇਲਾਕੇ ਦੇ ਵਿੱਚ। ਜਿਹੜਾ ਇਸ ਡਿਸਪਿਊਟ 'ਚ ਨਹੀਂ ਸੀਗਾ, ਉਹਨੇ ਆਈ ਥਿੰਕ ਇੰਟਰਵੀਨ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਦੋਂ ਹੀ ਫਿਰ ਕਹਿੰਦੇ ਆ ਵੀ ਉਹ ਗੋਲੀ ਉਸਨੇ ਬੰਦੇ ਨੇ ਦੂਜੇ ਨੇ ਚਲਾ ਦਿੱਤੀ। ਉਸ ਤੋਂ ਬਾਅਦ 'ਚ ਉਹਨੇ ਉਸ ਬੀਬੀ ਨੂੰ ਗੋਲੀ ਮਾਰੀ ਤੇ ਬਾਅਦ 'ਚ ਆਪਣੇ ਆਪ ਨੂੰ ਜਿਹੜੀ ਉਹ ਮਾਰ ਲਈ ਆ। ਇਹ ਸੈਨ ਹੋਜ਼ੇ ਦੇ ਵਿੱਚ 15ਵਾਂ ਤੇ 16ਵਾਂ ਕਹਿੰਦੇ ਹੋਮਿਸਾਈਡ ਇਸ ਸਾਲ ਦੇ ਵਿੱਚ ਵਾਪਰ ਚੁੱਕਾ ਹੈ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ, ਡਾਓ ਜੋਨ ਦੀ ਬਹੁਤ ਰਗੜਾ ਲੱਗਾ ਹੈ। ਬਿਟਕੋਇਨ ਤਾਂ ਜੰਮੂ ਹੀ ਰਗੜ ਹੋ ਗਿਆ। ਬਿਟਕੋਇਨ $23,000 ਤੋਂ 23,000 ਉਹਦੀ ਜਿਹੜੀ ਪ੍ਰਾਈਸ ਆ ਉਹ ਤੋਂ ਥੱਲੇ ਚਲੇ ਗਈ ਆ। ਕਹਿੰਦੇ ਪਈ 17% ਵੀਕਐਂਡ ਦੇ ਦੌਰਾਨ ਬਿਟਕੋਇਨ ਦੀ ਪ੍ਰਾਈਸ ਡਿੱਗ ਗਈ ਆ, ਜੋ ਕਿ $200 ਬਿਲੀਅਨ ਬਣਦੀ ਹੈਗੀ ਆ। ਜੀ, ਸੋ ਪਹਿਲੀ ਵਾਰੀ ਕਹਿੰਦੇ ਵੀ ਕ੍ਰਿਪਟੋ ਕਰੰਸੀਜ਼ ਦੀ ਕੁੱਲ ਜਿਹੜੀ ਮਾਰਕੀਟ ਵੈਲਿਊ ਆ ਉਹ $1 ਟ੍ਰਿਲੀਅਨ ਤੋਂ ਥੱਲੇ ਜਿਹੜੀ ਉਹ ਆ ਚੁੱਕੀ ਆ। ਸੋ 16 ਮਹੀਨਿਆਂ ਦੇ ਵਿੱਚ ਤਕਰੀਬਨ ਸਾਰੇ ਹੀ ਕ੍ਰਿਪਟੋ ਕਰੰਸੀਜ਼ ਦੇ ਜਿਹੜੇ ਕੋਇਨਸ ਆ ਉਹਨਾਂ ਦਾ ਰੁੱਖ ਥੱਲੇ ਵੱਲ ਨੂੰ ਬਣਿਆ ਆ। ਸੋ ਬਿਟਕੋਇਨ ਆਪਣੇ ਆਲ ਟਾਈਮ ਹਾਈ ਵੈਲਿਊ ਤੋਂ ਜਿਹੜੀ ਤਕਰੀਬਨ 70,000 ਦੇ ਇਰਦ ਗਿਰਦ ਇੱਕ ਵਾਰੀ ਪਹੁੰਚ ਚੁੱਕੀ ਸੀ, ਉੱਥੋਂ 65% ਵੈਲਿਊ ਉਸ ਹਿਸਾਬ ਦੇ ਨਾਲ ਲੂਜ਼ ਕਰ ਚੁੱਕਾ ਹੈਗਾ ਆ। ਸੋ ਇਹ ਜਿਹੜੀ ਕਾਫੀ ਜਿਹੜੀ ਸਥਿਤੀ ਆ ਉਹ ਮਾੜੀ
ਕ੍ਰਿਪਟੋ ਕਰੰਸੀਜ਼ ਦੇ ਇਨਵੈਸਟਰਸ ਦੇ ਲਈ ਮਾੜੀ ਚੱਲ ਰਹੀ ਹੈਗੀ ਆ। ਸੋ ਇਸ ਟਾਈਮ ਇਨਵੈਸਟਰਸ ਦੇ ਮਨ ਦੇ ਵਿੱਚ, ਚਾਹੇ ਆਪਾਂ ਕ੍ਰਿਪਟੋ ਕਰੰਸੀਜ਼ ਦੀ ਗੱਲ ਕਰੀਏ ਜਾਂ ਰੈਗੂਲਰ ਸਟਾਕ ਮਾਰਕੀਟ ਦੀ ਗੱਲ ਕਰੀਏ, ਬਹੁਤ ਜ਼ਿਆਦਾ ਡਰ ਦਾ ਮਾਹੌਲ ਛਾਇਆ ਪਿਆ ਆ। ਅੱਜ ਜਿਹੜਾ ਹਰਜੋਤ ਸਿੰਘ ਜੀ S&P 500 ਆ, ਉਸ ਨੂੰ ਬੇਅਰ ਮਾਰਕੀਟ ਦੇ ਵਿੱਚ ਘੋਸ਼ਿਤ ਕਰ ਦਿੱਤਾ ਗਿਆ, ਕਨਫਰਮ ਕਰ ਦਿੱਤਾ ਗਿਆ ਵੀ ਇਹ ਬੇਅਰ ਮਾਰਕੀਟ ਦੇ ਵਿੱਚ ਪਹੁੰਚ ਚੁੱਕੀ ਆ। ਸੋ ਓਵਰਆਲ ਡਾਓ ਜੋਨਸ ਦੇ ਵਿੱਚ ਅੱਜ ਪੌਣੇ 900 ਪੁਆਇੰਟ ਦੀ ਗਿਰਾਵਟ ਦਰਜ ਹੋਈ, 876 ਪੁਆਇੰਟ ਲੂਜ਼ ਕਰਕੇ 30,517 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਤਕਰੀਬਨ 4% ਦੀ ਗਿਰਾਵਟ, 151 ਪੁਆਇੰਟਾਂ ਦੀ 3750 ਦੇ 50 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ ਪੌਣੇ 5% ਦੀ ਗਿਰਾਵਟ, ਤਕਰੀਬਨ 500 ਤੇ 31 ਪੁਆਇੰਟ ਗਿਰ ਕੇ 30,800 ਤੇ 9 ਤੇ ਬੰਦ ਹੋਇਆ। ਸੋਨੇ ਦਾ ਭਾਅ $1,825 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $121 ਪ੍ਰਤੀ ਬੈਰਲ ਦੇ ਉੱਤੇ ਰਹੀ ਆ। 10 year yield 3.37% ਦੇ ਉੱਤੇ। ਤੇ ਜਿਹੜੀਆਂ ਕ੍ਰਿਪਟੋ ਕਰੰਸੀਜ਼ ਦੀ ਗੱਲ ਕਰ ਰਹੇ ਹਾਂ, ਬਿਟਕੋਇਨ ਹਰਜੋਤ ਸਿੰਘ ਜੀ 21,773 US$ ਦੇ ਬਰਾਬਰ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਇਥੀਰੀਅਮ ਜਿਹੜਾ $1,175 ਦੇ ਬਰਾਬਰ ਇਸ ਮੌਕੇ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਰੁਪਈਆ ਵੀ ਇੰਡੀਆ ਦਾ ਥੱਲੇ ਨੂੰ ਡਿੱਗਦਾ ਜਾ ਰਿਹਾ। $1 ਦੇ ਬਰਾਬਰ ਅੱਜ ਇੰਡੀਆ ਦੇ 78 ਰੁਪਏ 16 ਪੈਸੇ ਸੀ। $1 ਦੇ ਬਰਾਬਰ ਕੈਨੇਡਾ ਦੇ $1 ਤੇ 29 ਸੈਂਟ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।